ਅਗਲੀ ਖਬਰ ਵੱਲ ਚੱਲੀਏ। ਜਿਹੜੇ ਲਟੀਸ਼ੀਆ ਜੇਮਸ ਆ ਉਹਨਾਂ ਦਾ ਕੇਸ ਜਿਹੜਾ ਆ ਜਸਟਿਸ ਡਿਪਾਰਟਮੈਂਟ ਦੇ ਵਿੱਚ ਚੱਲ ਰਿਹਾ ਆ। ਤੇ ਹਾਈ ਪ੍ਰੋਫਾਈਲ ਕੇਸ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਆ। ਤੇ ਉਹਨਾਂ ਦੀ ਜਿਹੜੀ ਇੰਡਾਈਟਮੈਂਟ ਕੀਤੀ ਗਈ ਆ ਨਿਊਯਾਰਕ ਦੇ ਅਟਾਰਨੀ ਜਨਰਲ ਲਟੀਸ਼ੀਆ ਜੇਮ ਦੀ, ਕਹਿੰਦੇ ਵੀ ਮਲਟੀ ਪ੍ਰੋਂਗ ਜਿਹੜੀ ਇਹ ਕੈਂਪੇਨ ਸੀਗੀ। ਕਿਉਂਕਿ ਉਹਨਾਂ ਨੇ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਪਿਛਲੇ ਸਮੇਂ ਦੇ ਦੌਰਾਨ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਉੱਤੇ ਕਾਫੀ ਜਿਹੜੇ ਕੇਸ ਆ ਉਹ ਕੀਤੇ ਸੀ। ਤੇ ਹੁਣ ਟਰੰਪ ਸਰਕਾਰ ਆ ਤੇ ਇਹਨਾਂ ਨੇ ਉਹਨਾਂ ਦੇ ਉੱਤੇ ਇੱਕ ਜਿਹੜਾ ਸੈਕੰਡ ਘਰ ਲਿਆ ਸੀ ਉਹ ਉਹਨਾਂ ਨੇ ਐਜ਼ ਏ ਰੈਜ਼ੀਡੈਂਟ ਸ਼ੋ ਕੀਤਾ, ਜਦ ਕਿ ਉਹ ਰੈਂਟਲ ਸੀ। ਉਹਦੇ ਕੇਸ ਦੇ ਵਿੱਚ ਉਹਨਾਂ ਨੂੰ ਫਸਾਇਆ ਹੈਗਾ ਆ। ਸੋ ਇਸ ਮਹੀਨੇ ਵਰਜੀਨੀਆ ਦੀ ਗ੍ਰੈਂਡ ਜੂਰੀ ਨੇ ਉਹਨਾਂ ਦੇ ਉੱਤੇ ਚਾਰजेस ਲਾਏ ਸੀ, ਅਕਿਊਜ਼ ਕੀਤਾ ਸੀ ਬੈਂਕ ਫਰਾਡ ਤੇ ਫਾਲਸ ਸਟੇਟਮੈਂਟ ਟੂ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਸਟੈਮਿੰਗ ਫਰੋਮ ਹਰ ਮਾਰਗੇਜ ਪੇਪਰ ਵਰਕ। ਸੋ ਜਿਹੜਾ ਟਰੰਪ ਅਲਾਈਨਡ ਮੀਡੀਆ ਆਊਟਲੈਟਸ ਹੈਗੇ ਆ, ਉਹ ਹੈਡਲਾਈਨਸ ਵਾਰ-ਵਾਰ ਰਨ ਕਰ ਰਹੇ ਆ ਵੀ ਕ੍ਰਿਮੀਨਲ ਰੈਕਰਡਸ ਆ ਇਹਨਾਂ ਦੇ ਉੱਤੇ, ਬਹੁਤ ਰੋਂਗ ਡੂਇੰਗ ਕੀਤੀ ਹੈਗੀ ਆ। ਸ਼ੁੱਕਰਵਾਰ ਨੂੰ ਮਿਸਟਰ ਜੇਮਸ ਉਹਨਾਂ ਨੇ ਕਿਹਾ ਵੀ ਚਾਰਜਸ ਦੇ ਕੋਲ ਤਾਂ ਕੋਈ ਮੈਰਿਟ ਹੀ ਨਹੀਂ ਹੈਗਾ। ਤੇ ਉਹ ਕਹਿੰਦੇ ਵਰਜੀਨੀਆ ਕੋਰਟ ਦੇ ਵਿੱਚ ਅਸੀਂ ਪੇਸ਼ ਹੋਵਾਂਗੇ, ਤੇ ਡਿਫੈਂਡੈਂਟ ਦਾ ਟੇਬਲ ਫਾਰਮਲੀ ਫੇਸਿੰਗ ਐਲੀਗੇਸ਼ਨ ਇਨਸਟੈਡ ਆਫ ਪਰਸੂਇੰਗ them। ਸੋ ਕਾਫੀ ਕੁਝ ਚੱਲ ਰਿਹਾ ਲਟੀਸ਼ੀਆ ਜੇਮਸ ਦੇ ਕੇਸ ਦੇ ਸੰਬੰਧ ਵਿੱਚ। ਜੀ, ਬਿਲਕੁਲ। ਸੋ ਉਹ ਬੀਬੀ ਨੇ ਜਿਹੜੀ ਇਹ ਕਿਹਾ ਵੀ ਕਹਿੰਦੀ ਵੀ ਮੈਂ ਹਟਣ ਵਾਲੀ ਨਹੀਂ, ਮੈਂ ਡਰਨ ਵਾਲੀ ਨਹੀਂ ਆ। ਤੇ ਕੋਰਟ ਰੂਮ ਕਹਿੰਦੇ ਵੀ ਪੂਰਾ ਪੈਕਡ ਸੀਗਾ। ਜਦ ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਜਿਹੜੇ ਆ ਉਹਨਾਂ ਨੂੰ ਉੱਥੇ ਪੇਸ਼ ਜਿਹੜਾ ਉਹ ਕੀਤਾ, ਜਿਹੜਾ ਉਹ ਜਾਣਾ ਸੀਗਾ। ਜੇਮਸ ਦੇ ਜਿਹੜੇ ਅਟਾਰਨੀ ਨੇ ਐਬੀ ਲੋਵਲ, ਉਹਨਾਂ ਨੇ ਕਿਹਾ ਵੀ ਕੋਰਟ ਨੂੰ ਜਿਹੜਾ ਉਹ ਦੱਸਿਆ ਵੀ ਸਪੀਡੀਐਸਟ ਟਰਾਇਲ ਜਿਹੜਾ ਉਹ ਤੁਸੀਂ ਦਿਓ, ਤੇ ਤਾਂ ਜੋ ਸਭ ਤੋਂ ਤੇਜ਼ੀ ਦੇ ਨਾਲ ਇਸ ਦਾ ਜਿਹੜਾ ਉਹ ਫੈਸਲਾ ਆ ਸਕੇ। ਟਰੰਪ ਹੋਣਾ ਨੇ ਪੁਆਇੰਟ ਕੀਤੇ ਐਕਟਿੰਗ ਯੂਐਸ ਅਟਾਰਨੀ ਲਿੰਡਸੀ ਹੈਲੀਗਨ, ਜਿਨ੍ਹਾਂ ਨੇ ਕੇਸ ਲਿਆਂਦਾ ਆ, ਉਸ ਦੇ ਲਾਏ ਜਾਣ ਦੇ ਉੱਤੇ ਵੀ ਜਿਹੜੇ ਸਵਾਲ ਆ ਉਹ ਚੁੱਕੇ ਜਾ ਰਹੇ ਆ। ਸੋ ਟਰੰਪ ਹੋਣਾ ਨੇ ਆਪਣੀ ਜਿਹੜੀ ਦੁਸ਼ਮਣੀ ਆ ਕਿਹੜਾ ਉਹ ਆਪੋ ਆਪਣੇ ਵਿਰੋਧੀਆਂ ਦੇ ਉੱਤੇ ਕੱਢਣੀ ਜਿਹੜੀ ਆ ਉਹ ਸ਼ੁਰੂ ਕੀਤੀ ਹੋਈ ਆ, ਚਾਹੇ ਉਹ ਜੇਮਸ ਕੌਮੀ ਆ ਤੇ ਚਾਹੇ ਲਟੀਟੀਆ ਜੇਮਸ ਆ। ਸੋ ਇਹਨਾਂ ਸਾਰਿਆਂ ਨੂੰ ਉਹ ਅਦਾਲਤਾਂ ਦੇ ਵਿੱਚ ਲੈ ਕੇ ਜਿਹੜੇ ਉਹ ਜਾ ਆ ਚੁੱਕੇ ਹੈਗੇ ਆ। ਸੋ 26 ਜਨਵਰੀ ਨੂੰ ਇਹਨਾਂ ਦਾ ਜਿਹੜਾ ਟਰਾਇਲ ਆ, ਹਰਜੋਤ ਸਿੰਘ ਜੀ, ਨਿਊਯਾਰਕ ਦੀ ਜਿਹੜੀ ਅਟਾਰਨੀ ਜਨਰਲ ਆ ਜੇਮਸ ਦਾ, ਉਹ ਜਿਹੜਾ ਸਕੈਜੂਲ ਕੀਤਾ ਗਿਆ ਆ, ਉਸ ਦਿਨ ਜਿਹੜਾ ਉਹ ਸ਼ੁਰੂ ਹੋ ਸਕਦਾ ਆ। ਨਿਊਯਾਰਕ ਦੀ ਅਟਾਰਨੀ ਜਨਰਲ ਨੇ ਕਿਹਾ ਵੀ ਇਹ ਜਿਹੜੇ ਚਾਰजेस ਬਿਲਕੁਲ ਧੱਕੇ ਦੇ ਨਾਲ ਹੀ ਉਹਨਾਂ ਦੇ ਉਲਟ ਲਿਆਂਦੇ ਗਏ ਆ। ਕਹਿੰਦੇ ਵੀ ਇਹ ਯੂਜ਼ ਕੀਤਾ ਜਾ ਰਿਹਾ ਟੂਲ ਆਫ revenge and a weapon against those individuals who simply did their job and stood for rule of law। ਇਹ ਜਿਹੜਾ ਉਹਨਾਂ ਨੇ ਫੈਡਰਲ ਕੋਰਟ ਦੇ ਬਾਹਰ ਜਿਹੜੀ ਆਪਣੀ ਪੇਸ਼ੀ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹ ਉੱਥੇ ਬਿਆਨ ਦਿੱਤਾ ਆ। ਸੋ ਨਾਟ ਗਿਲਟੀ ਉਹਨਾਂ ਨੇ ਪਲੀ ਜਿਹੜਾ ਇਸ ਦੇ ਵਿੱਚ ਕਰ